ਸਾਡਾ ਜੀ ਤਕਰੀਬਨ 14ਵੀਂ ਪੀੜ੍ਹੀ ਦੇ ਵਿੱਚ ਨਾ ਵਡਕਾ ਸੀ। ਉਹ ਵਡਕਾ ਸਾਡਾ ਜਦੋਂ ਮੁਸਲਮਾਨ ਹੋਇਆ ਨਾ ਤੇ ਘਰਦਿਆਂ ਨੇ ਕੱਢ ਛੜਿਆ। ਵੈਸ ਬੜਾ ਖੁਸ਼ ਆ, ਉਹਨੇ ਆਖਿਆ ਮੇਰਾ ਆਪਣਾ ਸੱਕਾ ਪੁੱਤਰ ਹੁੰਦਾ ਉਹ ਵੀ ਨਾ ਛਡਾਂਦਾ ਮੈਨੂੰ, ਤੇ ਐਸ ਮੌਤ ਅਗੇ ਉਹ ਵੀ ਨਾ ਹੁੰਦਾ। ਸਹੀ ਗੱਲ। ਤੇ ਤੂੰ ਰੱਥਿਆ ਹੋ ਕੇ ਤੇ ਜਾਨ ਦੀ ਪਰਵਾਹ ਨਹੀਂ ਕੀਤੀ। ਤੇ ਉਹ ਵੜੈਜ ਦੀ ਇੱਕੋ ਧੀ ਸੀ, ਹੋਰ ਉਹਦਾ ਕੋਈ ਨਹੀਂ ਸੀ, ਬੇਟਾ ਕੋਈ ਨਹੀਂ ਸੀ। ਉਹਨੇ ਆਖਿਆ ਲੈ ਅੱਜ ਤੋਂ ਤੂੰ ਮੇਰਾ ਪੁੱਤਰ ਹੈ। ਉਹਨੂੰ ਪੁੱਤਰ ਬਣਾ ਲਿਓ, ਧੀ ਦਾ ਰਿਸ਼ਤਾ ਦੇ ਦਿੱਤਾ ਸੋ ਤੇ ਜਾਇਦਾਦ ਅੱਧੀ ਦੇ ਛੜੀ। ਇਹ ਰੌਲਾ ਪੈ ਗਿਆ ਸਿੱਖ ਆ ਕੇ ਤੇ ਜਿਵੇਂ ਜਾਂਦੇ ਸੀ ਜਿੱਥੇ ਇਕੱਠੇ ਹੁੰਦੇ ਸੀ ਜਨਾਨੀਆਂ ਤੇ ਬੱਚੇ, ਉਹ ਸਾਰਾ ਮੈਨੂੰ ਯਾਦ ਹੈ। ਖਸੂਸੀ ਤੌਰ ਤੇ ਸਾਡੇ ਵਡਕਿਆਂ ਨਾਲ ਜਿਹੜੇ ਵੱਡੇ ਭਾਈ ਸਨ ਉਹਨਾਂ ਨਾਲ ਬੜੇ ਤਾਲੁਕ ਹੁੰਦੇ ਹਨ। ਵਾਲੇ ਸਾਹਿਬ ਨਾਲ ਉਹਨਾਂ ਸਿੱਖਾਂ ਦੇ ਬੜੇ ਤਾਲੁਕ ਹੁੰਦੇ ਸੀ। ਪਹਿਲਾਂ ਬਿਲਕੁਲ ਅਮਨਾ ਮਾਨ ਚੱਲਦੇ ਰਹੇ ਨੇ। ਜਦੋਂ ਉੱਥੋਂ ਕੋਈ ਗੱਡੀ ਆਈ ਹੈ ਨਾ, ਸਿੱਖਾਂ ਨੇ ਹਮਲਾ ਕੀਤਾ ਤੇ ਮੁਸਲਮਾਨਾਂ ਦੀ ਲਾਸ਼ਾਂ ਆਈਆਂ ਨੇ। ਫਿਰ ਇਹ ਮੁਸਲਮਾਨ ਉੱਠੇ ਨੇ ਤੇ ਨਾ ਆ ਕੇ ਸਿੱਖਾਂ ਨੇ ਫਿਰ ਕਤਲਾਮ ਕਰਨਾ ਸ਼ੁਰੂ ਕੀਤਾ ਦੋਵਾਂ ਪਾਸੇ। ਉਹ ਵੀ ਕਰਨ ਲੱਗ ਪਏ, ਇਹ ਵੀ ਕਰਨ ਲੱਗ ਪਏ। ਪਹਿਲਾਂ ਕੋਈ ਵਾਜਾ ਫਿਤਨਾ ਫਸਾਦ ਨਹੀਂ ਸੀ। ਜਿਹੜੇ ਪਹਿਲਾਂ ਆਏ ਨੇ ਨਾ ਬਹਾਦਰ, ਉਹ ਅਮਨ ਸਕੂਨ ਨਾਲ ਆਏ ਨੇ। ਜਿਹੜੇ ਪਿੱਛੋਂ ਆਏ ਨੇ ਉਹ ਵਿਚਾਰੇ ਫਿਰ ਜ਼ੁਲਮਾਂ ਦੇ ਵਿੱਚ ਆਏ ਨੇ। ਮੈਂ ਉਦੋਂ 8ਵੀਂ 'ਚ ਪੜ੍ਹਦਾ ਸਾਂ, ਆਰਫ ਵਾਲੇ ਬੋਰਡਿੰਗ 'ਚ ਰਹਿੰਦਾ ਸਾਂ। ਕੁਦਰਤ ਖੁਦਾ ਦੀ ਇਤਵਾਰ ਆ ਗਈ ਤੇ ਉਧਰੋਂ ਵੱਡਾ ਭਾਈ ਜਿਹੜਾ ਮੇਰਾ ਦੂਜੀ ਥਾਂ ਸੀ ਨਾ, ਉਹਦਾ ਰਿਸ਼ਤਾ ਉਹਨਾਂ ਮਤਲਬ ਉਧਰ ਆਉਣ ਜਾਣ ਹੋ ਗਿਆ। ਤੇ ਉਹ ਸਸੁਰਾਲ ਜਿਹੜੇ ਨੇ ਉਹ ਆਏ, ਉਹ ਆ ਕੇ ਤੇ ਉਹਨਾਂ ਨੇ ਉਹ ਜਿਹੜਾ ਕੋਈ ਰਿਵਾਜ਼ ਸੀ ਪੈਸੇ ਟਕੇ ਰੱਖਣ ਦਾ, ਉਹ ਉਹਨੂੰ ਰੱਖੇ ਰੁਕੇ। ਮੇਰੇ ਤੇ ਜਿਹੜਾ ਵੱਡਾ ਸੀ ਨਾ, ਉਹਦੇ ਵਾਸਤੇ ਰਿਸ਼ਤਾ ਮੇਰੇ ਘਰ ਦੇ ਮੰਗਦੇ ਸਨ। ਵੀ ਦੂਜਾ ਰਿਸ਼ਤਾ ਵੀ ਦੇ ਦਿਓ। ਤੇ ਉਹ ਰਾਜ਼ੀ ਹੋ ਗਏ ਵੀ ਦੂਜਾ ਰਿਸ਼ਤਾ ਵੀ ਦੇਣੇ ਆ। ਉਹ ਕੁਦਰਤ ਖੁਦਾ ਦੀ ਉਧਰੋਂ ਛੁੱਟੀ ਹੋਈ ਇਤਵਾਰ ਦੀ ਤੇ ਮੈਂ ਵੀ ਆ ਗਿਆ। ਜਦੋਂ ਮੈਂ ਆਇਆ, ਮੈਂ ਬਾਬਾ ਸਕੂਲੀਆ ਸਾਂ, ਚਮਕਿਆ ਸਾਂ, ਕੱਪੜੇ ਛੱਪੜੇ ਠੀਕ ਪਾਏ ਸਨ। ਉਹ ਸੱਸ ਜਿਹੜੀ ਹੈ ਨਾ ਮੇਰੀ, ਉਹ ਮਰਾਸਣ ਨਾਲ ਸਲਾਹ ਕਰਕੇ ਤੇ ਉਹਨੇ ਆਖਿਆ ਨੇ ਵੱਡੇ ਨੂੰ ਨਹੀਂ ਨਿੱਕੇ ਨਾ ਦੇ, ਉਹਨੇ ਆਖਿਆ ਨਿੱਕੇ ਨੂੰ ਦੇ ਲਓ। ਉਹ ਨਿੱਕਾ ਫਸ ਗਿਆ। ਚੌਧਰੀ ਗੁਲਾਮ ਹੁਸੈਨ ਸਾਹਿਬ ਜੰਮਪਲ ਮੇਰਾ ਜੀ ਆਰਫ ਵਾਲਾ ਸ਼ਹਿਰ ਹੈ, ਉਸ ਵਕਤ ਜ਼ਿਲ੍ਹਾ ਸਾਹੀਵਾਲ ਸੀ ਤੇ ਹੁਣ ਜ਼ਿਲ੍ਹਾ ਪਾਕਪਤਨ ਹੈ। ਆਰਫ ਵਾਲੇ ਤੋਂ 10 ਕਿਲੋਮੀਟਰ ਤੇ ਚੱਕ ਚੌਤਰੀ ਵੀ ਹੈ। ਸਾਰੇ ਗੁਜਰਾਤੀ ਰਹਿੰਦੇ ਨੇ ਉੱਥੇ। ਪਿੱਛੋਂ ਗੁਜਰਾਤ ਦੇ ਆ, ਗੁਜਰਾਤ ਤੋਂ ਚੜ੍ਹਦੇ ਵਾਲੇ ਪਾਸੇ ਪਿੰਡ ਹੈ ਸਾਡਾ ਸਿਆਣ। ਸਾਡੀ ਜ਼ਾਤ ਤੇ ਪਿੰਡ ਹੈ ਸਾਡਾ। ਅਸਲ ਸਾਡੀ ਜੰਮ ਬੰਦਾਇਸ਼ ਜਿਹੜੀ ਹੈ ਨਾ ਵਡਕਿਆਂ ਦੀ, ਉਹ ਕੰਢਣ ਸਿਆਣ ਸੀ। ਅੱਗੋਂ ਜਦੋਂ ਰਕਬਿਆਂ ਦੀ ਤਕਸੀਮ ਹੋਈ, ਦਰਿਆ ਚੱਲ ਗਿਆ ਤੇ ਉਹ ਸਾਡੀ ਜਿਹੜੀ ਢੇਰੀ ਸੀ ਜ਼ਮੀਨ ਦੀ, ਉਹ ਸੀ ਇਧਰ ਗੁਜਰਾਤ ਵਾਲੇ ਪਾਸੇ। ਫਿਰ ਆਪਣੀ ਢੇਰੀ ਦੇ ਵਿੱਚ ਆਪਣੇ ਰਕਬਿਆਂ ਦੇ ਵਿੱਚ ਹੀ ਵਡਕਿਆਂ ਨੇ ਆਪਣਾ ਮਕਾਨ ਕੋਟੇ ਛੋਟੇ ਪਿੰਡ ਦਾ ਨਮੂਨਾ ਬਣ ਗਿਆ। ਤੇ ਪਿੰਡ ਦਾ ਨਾਂ ਇਸ ਦਾ ਜਿਹੜਾ ਨਾ ਪਿੰਡ ਸਿਆਣ ਹੈ। ਸਿਆਲਕੋਟ ਦੇ ਵਿੱਚ ਜਿਹੜੇ ਨਾ ਜੀ ਉਹ ਸਾਡੇ ਹੀ ਆਪਣੇ ਅਜ਼ੀਜ਼ ਰਿਸ਼ਤੇਦਾਰ ਹੀ ਨੇ। ਪਹਿਲਾਂ ਸਿਆਲਕੋਟ 'ਚ ਹੀ ਸਨ ਤੇ ਬਾਅਦ ਦੇ ਵਿੱਚ ਜਦੋਂ ਤਕਸੀਮ ਹੋਈ ਤੇ ਸਾਡੇ ਰਕਬੇ ਗੁਜਰਾਤ ਦੇ ਵਿੱਚ ਆ ਗਏ। ਸਾਡਾ ਜੀ ਤਕਰੀਬਨ 14ਵੀਂ ਪੀੜ੍ਹੀ ਦੇ ਵਿੱਚ ਨਾ ਵਡਕਾ ਸੀ। ਉਹ ਵਡਕਾ ਸਾਡਾ ਜਦੋਂ ਮੁਸਲਮਾਨ ਹੋਇਆ ਨਾ ਤੇ ਘਰਦਿਆਂ ਨੇ ਕੱਢ ਛੜਿਆ। ਪਹਿਲਾਂ ਲਾਂਦੇ ਤੇ ਬਈ ਤੁਸੀਂ ਮੁਸਲਮਾਨ ਹੋ, ਤੂੰ ਹੋ ਗਿਆ ਤੇ ਕਿਉਂ ਹੋ ਗਿਆ ਤੇ ਨਿਕਲ ਗਿਆ ਤੇ ਸਾਡੇ ਵਿੱਚੋਂ ਨਿਕਲ ਗਿਆ। ਉਹ ਨਾ ਮੰਨਿਆ। ਜਦੋਂ ਨਾ ਮੰਨਿਆ, ਜ਼ਿੱਦ ਕੀਤੀ ਤੇ ਅਖੀਰ ਉਹਨਾਂ ਆਖਿਆ ਵੀ ਤੂੰ ਸਾਡੇ ਤੋਂ ਬਾਹਰ ਹੈ। ਉਹ ਘਰੋਂ ਕੱਢ ਦਿੱਤਾ। ਉਹ ਫਿਰ ਨਿਕਲ ਕੇ ਤੇ ਇਧਰ ਗੁਜਰਾਤ ਦੇ ਵਿੱਚ ਜਿੱਧਰ ਸਾਡੇ ਰਕਬੇ ਸਨ ਨਾ, ਉੱਥੇ ਵਡਕੇ ਸਾਡੇ ਦਾ ਇੱਕ ਯਾਰ ਦੋਸਤ ਸੀ ਵੜੈਚ, ਚੌਧਰੀ ਗੁਲਾਮ ਰਸੂਲ ਕੀ ਨਾਂ ਸੀ ਉਹਦਾ। ਉਹ ਵਡਕਾ ਜਿਹੜਾ ਸੀ ਨਾ, ਉਹਨਾਂ ਦੇ ਕੋਲ ਜਾ ਕੇ ਤੇ ਬਹਿਣ ਉੱਠਣ ਹੋ ਗਿਆ। ਉਹ ਇੱਕ ਦਿਨ ਜਿਹੜਾ ਚੌਧਰੀ ਸੀ ਵੜੈਚ, ਉਹਨੇ ਪੁੱਛਿਆ, ਉਹਨੇ ਆਖਿਆ ਵੀ ਕਿਵੇਂ ਤੂੰ ਸ਼ੋਹਰਾ ਹੁੰਦਾ ਤੇ ਆ ਕੇ ਕੋਈ ਗੱਲਬਾਤ ਨਹੀਂ ਕਰਦਾ। ਤੇ ਉਹਨੇ ਦੱਸਿਆ ਆਪਣਾ ਮੈਂ ਫਲਾਣੇ ਦਾ ਪੁੱਤਰ ਹੈ ਤੇ ਮੈਂ ਮੁਸਲਮਾਨ ਹੋਇਆ, ਮੈਨੂੰ ਘਰੋਂ ਕੱਢ ਛੜਿਆ ਨੇ। ਤੇ ਉਹਨੇ ਆਖਿਆ ਵੀ ਫਿਰ ਠੀਕ ਹੈ, ਚੱਲ ਤੂੰ ਇੱਥੋਂ ਮੇਰੇ ਕੋਲ ਰਹੋ। ਇਹ ਮਾਲਦਾਰੀ ਹੈ। ਮਾਲਦਾਰੀ ਦਾ ਉਦੋਂ ਬੜਾ ਰਿਵਾਜ਼ ਸੀ, ਜ਼ਿਆਦਾ ਕਾਰੋਬਾਰ ਜਿਹੜਾ ਮਾਲਦਾਰੀ ਦਾ ਹੁੰਦਾ ਸੀ। ਲੋਕਾਂ ਨੇ ਮਾਲ ਰੱਖੇ ਹੁੰਦੇ ਸਨ ਤੇ ਅਗਾਂ ਬੇਲੇ 'ਚ ਛੱਡ ਦਿੰਦੇ ਸਨ। ਬੇਲੇ ਦੇ ਵਿੱਚ ਚੜ੍ਹਦੇ ਰਹਿੰਦੇ ਨੇ, ਸ਼ਾਮੀ ਬਲ ਕੇ ਲਿਆ। ਉਹ ਜਿਹੜਾ ਵਡਕਾ ਸੀ ਸਾਡਾ, ਉਹਨੂੰ ਰੱਖ ਲਿਆ ਹੁਣ ਐਸ ਨੇ ਬਈ ਤੂੰ ਮੱਝਾਂ ਛੱਜਾਂ ਜਿਹੜੀਆਂ ਨੇ ਸਾਡੀਆਂ ਚੋਏ ਰੱਖਿਆ ਕਰ। ਉਹ ਇੱਕ ਦਿਨ ਇਸ ਤਰ੍ਹਾਂ ਹੋਇਆ ਵੀ ਉਹ ਰਹਿ ਜਿਹੜਾ ਸੀ ਉਹਦੀ ਦੁਸ਼ਮਣਦਾਰੀ ਸੀ
ਦੁਸ਼ਮਣ ਉਹਦੇ ਆ ਗਏ। ਉਹਦੇ ਤੇ ਸ਼ਾਮ ਦਾ ਟਾਈਮ ਸੀ, ਸ਼ਾਮ ਵੇਲੇ ਮੱਝਾਂ ਚੋਂਦੇ ਸੀਗੇ ਤੇ ਹਵੇਲੀ ਦੇ ਵਿੱਚ ਉਹ ਚੌਧਰੀ ਵੀ ਆਏ। ਨਕਲੀ ਦਾ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ। ਦੁਸ਼ਮਣਾਂ ਜਦੋਂ ਹਮਲਾ ਕਰ ਦਿੱਤਾ, ਦੇਰ ਕਰ ਲਿਆ ਚੌਧਰੀ ਨੂੰ। ਉਹ ਹੈ ਵੀ ਹੱਥੋਂ ਡੱਥਾ ਸੀ ਵਿਚਾਰਾ, ਉਹਨਾਂ ਕੋਲ ਦੂਸਰਿਆਂ ਕੋਲ ਦੁਸ਼ਮਣਾਂ ਕੋਲ ਡਾਂਗਾ ਸੁੱਟੇ ਹਨ। ਉਹ ਜਿਹੜਾ ਵਟਕਾ ਸਾਡਾ ਸੀ ਨਾ, ਉਹ ਮੱਝ ਚੋਂਦਿਆਂ ਚੋਂਦਿਆਂ ਉਹਨੇ ਛੱਡੀ ਤੇ ਉਹ ਡੋਲਾ ਸ਼ੋਲਾ ਜਿਹੜਾ ਐਸੇ ਨੇ ਝਾਟੀ ਛੋਟਾ ਮਾਰਨ ਨੂੰ ਅੱਗੇ ਉਹ ਕਰ ਦਿੱਤੇ, ਦੁੱਧ ਡੁੱਲਦਾ ਡੁੱਲਦਾ। ਤੇ ਉਹ ਬਹਰਹਾਲ ਉਹਨੇ ਅਖੀਰ ਕਿੱਸਾ ਕੀ ਕੀਤਾ, ਚੰਗਾ ਜ਼ੋਰਾਵਰ ਸੀ। ਉਹਨੇ ਡਾਂਗ ਸੁੱਟੇ, ਉਹਨਾਂ ਕੋਈ ਖੋਹ ਲਿਆ। ਖੋ ਕੇ ਤੇ ਉਹਨਾਂ ਨਾਲ ਫਿਰ ਮੁਕਾਬਲਾ ਕੀਤਾ, ਫਿਰ ਰਸਾਇਆ ਦੋ ਚੋਂ ਨੂੰ ਸੱਟਿਆ। ਜਦੋਂ ਸੱਟਿਆ ਤੇ ਉਹ ਨਸਾ ਦਿੱਤਾ ਦੁਸ਼ਮਣਾਂ ਨੂੰ। ਵੈਸ ਬੜਾ ਖੁਸ਼ ਹੈ। ਉਹਨੇ ਆਖਿਆ ਮੇਰਾ ਆਪਣਾ ਸੱਕਾ ਪੁੱਤਰ ਹੁੰਦਾ, ਉਹ ਵੀ ਨਾ ਛਡਾਂਦਾ ਮੈਨੂੰ, ਤੇ ਐਸ ਮੌਤ ਅਗੇ ਉਹ ਵੀ ਨਾ ਹੁੰਦਾ। ਤੇ ਤੂੰ ਰੱਥਿਆ ਹੋ ਕੇ ਤੇ ਜਾਨ ਦੀ ਪਰਵਾਹ ਨਹੀਂ ਕੀਤੀ। ਤੇ ਉਹ ਵੜੈਜ ਦੀ ਇੱਕੋ ਧੀ ਸੀ, ਹੋਰ ਉਹਦਾ ਕੋਈ ਨਹੀਂ ਸੀ, ਬੇਟਾ ਕੋਈ ਨਹੀਂ ਸੀ। ਉਹਨੇ ਆਖਿਆ ਲੈ ਅੱਜ ਤੋਂ ਤੂੰ ਮੇਰਾ ਪੁੱਤਰ ਹੈ। ਉਹਨੂੰ ਪੁੱਤਰ ਬਣਾ ਲਿਓ, ਧੀ ਦਾ ਰਿਸ਼ਤਾ ਦੇ ਦਿੱਤਾ ਸੋ ਤੇ ਜਾਇਦਾਦ ਅੱਧੀ ਦੇ ਛੜੀ। ਤੇ ਜਗੀਰਦਾਰ ਸੀ ਉਹ, ਇਸੇ ਤਰ੍ਹਾਂ ਆ ਕੇ ਦੇ ਦਿੱਤੀ ਅੱਧੀ ਜ਼ਮੀਨ। ਆਰਫ ਵਾਲੇ ਜੀ ਜਦੋਂ ਸਨ 25, 26, 27 ਦੇ ਵਿੱਚ ਸਾਹੀਵਾਲ ਬਾਰ ਆਬਾਦ ਕੀਤੀ ਹੈ ਨਾ, ਨਹਿਰ ਪਾਕਪਤਨ ਉਦੋਂ ਕੱਢੀ ਹੈ ਤੇ ਜ਼ਮੀਨਾਂ ਆਬਾਦ ਕਰਨੀਆਂ ਸਨ। ਉਹ ਗੁਜਰਾਤ ਦੇ ਸਿਆਲਕੋਟ ਦੇ ਜਿੰਨੇ ਦਰਿਆ ਬੁਰਦਾ ਰਕਬੇ ਸਨ, ਅੰਗਰੇਜ਼ਾਂ ਨੇ ਫਿਰ ਉਹ ਰਕਬੇ ਉਹਨਾਂ ਰਕਬਾਂ ਦੇ ਬਦਲੇ 'ਚ ਇੱਧਰ ਤਕਸੀਮ ਕੀਤੇ। ਉਦੋਂ ਸਾਡੇ ਵਾਲਿਦ ਸਾਹਿਬ ਨੂੰ 2 ਮੁਰੱਬੇ ਜ਼ਮੀਨ ਤੇ ਪਹਿਲਾਂ ਮਿਲੀ, ਅੱਧਾ ਮੁਰੱਬਾ ਫੇਰ ਬਾਅਦ ਦੇ ਵਿੱਚ ਕੋਈ ਆਪਣੀ ਬਰਾਦਰੀ ਦੇ ਜਿਹੜੇ ਹਨ ਉਹਨਾਂ ਚੁਗਲੀ ਸ਼ੁਗਲੀ ਚਾਹੀ। ਸਾਡੇ ਜਿਹੜੇ ਵਾਲਿਦ ਸਾਹਿਬ ਸਨ ਉਹ ਵੀ ਆਪਣੇ ਮਾਂ ਬਾਪ ਦੇ ਕੱਲੇ ਕੱਲੇ ਸਨ। ਜਿਹੜੇ ਇਹਨਾਂ ਦੇ ਵਾਲਿਦ ਸਾਹਿਬ ਸਮੰਦ ਖਾਂ ਉਹ ਜਿਹੜਾ ਸੀ ਉਹ ਸ਼ਰੀਫ ਜਿਹਾ ਬੰਦਾ ਸੀ, ਭਲਾ ਮਾਨਸ ਜਿਹਾ ਬੰਦਾ ਸੀ। ਉਹਦੇ ਜਿਹੜੇ ਸ਼ਰੀਕ ਸੀ ਨਾ ਕਜ਼ਨ ਉਹ ਆ ਕੇ ਆਏ ਤੇ ਉਹਨਾਂ ਆ ਕੇ ਤੇ ਅੰਗਰੇਜ਼ ਅਗੇ ਸਾਹਿਬ ਅਗੇ ਗਿਲਾ ਕੀਤਾ। ਸਮੰਦ ਖਾਨ ਦਾ ਕੱਲਾ ਪੁੱਤਰ, ਇਹਨੂੰ ਤੁਸੀਂ 2 ਮੁਰੱਬੇ ਜ਼ਮੀਨ ਦੇ ਦਿੱਤੀ ਹੈ, ਮੇਰੇ 7 ਪੁੱਤਰ ਨੇ ਤੇ ਮੈਨੂੰ ਤੁਸੀਂ ਇੱਕੋ ਮੁਰੱਬਾ ਦਿੰਦੇ ਜੇ ਪਏ। ਅੰਗਰੇਜ਼ ਨੇ ਆਖਿਆ ਅੱਛਾ ਤੇਰੇ 7 ਪੁੱਤਰ ਨੇ, ਜਿਹਾ 7 ਨੂੰ ਇੱਕ ਹੋਣਾ ਚਾਹੀਦਾ। ਉਹਨੇ ਆਖਿਆ ਫਿਰ ਤੈਨੂੰ ਤੇ ਕਮਾ ਕੇ ਖਵਾ ਸਕਦੇ ਨੇ। ਉਹਨੇ ਉਹ 1 ਮੁਰੱਬਾ ਵੀ ਕੱਟ ਛੜਿਆ। ਉਹ 1 ਮੁਰੱਬਾ 'ਚ ਅੱਧਾ ਮੁਰੱਬਾ ਜਿਹੜਾ ਨਾ ਉਹ ਫਿਰ ਦੇ ਦਿੱਤਾ ਸਾਡੇ ਬਾਬੇ। ਮੇਰੀ ਪੈਦਾਇਸ਼ ਜਿਹੜੀ ਇਹ ਇੱਥੇ ਚੌਥਰ ਜੱਗ ਆਰਫ ਵਾਲੇ ਦੀ। ਜਦੋਂ ਪਾਕਿਸਤਾਨ ਬਣਿਆ ਉਦੋਂ ਮੇਰੀ ਉਮਰ ਤਕਰੀਬਨ 6 ਸਾਲ ਸੀ। ਇਹ ਰੌਲਾ ਪੈ ਗਿਆ ਸਿੱਖ ਆ ਗਏ ਤੇ ਜਿਵੇਂ ਜਾਂਦੇ ਸੀ ਜਿੱਥੇ ਇਕੱਠੇ ਹੁੰਦੇ ਸੀ ਜ਼ਨਾਨੀਆਂ ਤੇ ਬੱਚੇ, ਉਹ ਸਾਰਾ ਮੈਨੂੰ ਯਾਦ ਹੈ। ਨਹੀਂ ਹਮਲਾ ਕਿਸੇ ਨੇ ਨਹੀਂ ਕੀਤਾ। ਮੈਂ ਅਫਵਾਹ ਬੰਦੇ ਜੋ ਸਿੱਖ ਆ ਗਏ ਉਧਰ ਸਿੱਖ ਆ ਗਏ, ਐਵੇਂ ਸ਼ੋਰੇ ਜਿਹੜੇ ਲੁੱਟਣ ਲਟਾਉਣ ਵਾਲੇ ਹੁੰਦੇ ਸਨ। ਸਾਡੇ ਪਿੰਡ ਦੇ ਵਿੱਚ ਇੱਕ ਖੱਤਰੀ ਰਹਿੰਦਾ ਸੀ, ਸਿੱਖ ਕੋਈ ਨਹੀਂ ਸੀ ਰਹਿੰਦਾ। ਖੱਤਰੀ ਨੇ ਫਿਰ ਸਾਡੇ ਕੋਲ ਪਨਾਹ ਲਈ, ਬਹਾਦਰ ਖੱਤਰੀ। ਦੁਕਾਨ ਪਿੰਡ 'ਚ ਚੌਕ 'ਚ ਪਿੰਡ ਉਹਦੀ ਦੁਕਾਨ ਸੀ, ਸਿਰਫ ਉਹ ਇੱਕੋ ਹੀ ਦੁਕਾਨ ਸੀ ਤੇ ਸਾਰੇ ਪਿੰਡ ਨੂੰ ਉਹ ਖਾਂਦਾ ਵੀ ਸੀ ਤੇ ਖਵਾਉਂਦਾ ਵੀ ਸੀ। ਇਹ ਮੁਸਲਮਾਨਾਂ ਦਾ ਤਲਕ ਬੜਾ ਮਤਲਬ ਹੈ। ਸਾਡੇ ਹੁਣ ਸਾਡੇ ਰਕਬੇ ਦੇ ਉੱਤੇ ਇੱਕ ਮੁਰੱਬਾ ਸੀ 40 ਮੁਰੱਬਾ। 40 ਮੁਰੱਬੇ ਦੇ ਜਿਹੜੇ ਮਾਲਕ ਸਨ ਉਹ ਥਾਣੇਦਾਰ ਸੀ। ਉਹ ਉੱਥੇ ਨਹੀਂ ਸੀ ਰਹਿੰਦਾ, ਇੱਧਰ ਸਿਆਲਕੋਟ ਵਾਲੀ ਰਹਿੰਦਾ ਸੀ। ਤੇ ਉਹਨੇ ਠੇਕੇ ਤੇ ਦਿੱਤੀ, ਸਿੱਖਾਂ ਨੂੰ ਦਿੱਤੀ ਹੁੰਦੀ ਸੀ। ਉਹ ਸਿੱਖ ਹੀ ਉੱਥੇ ਬੰਦੇ ਸਨ। ਖਸੂਸੀ ਤੌਰ ਤੇ ਸਾਡੇ ਮੜਕਿਆਂ ਨਾਲ ਜਿਹੜੇ ਵੱਡੇ ਭਾਈ ਸਨ ਉਹਨਾਂ ਨਾਲ ਬੜੇ ਤਾਲੁਕ ਹੁੰਦੇ ਹਨ। ਵਾਲਿਦ ਸਾਹਿਬ ਨਾਲ ਉਹਨਾਂ ਸਿੱਖਾਂ ਦੇ ਬੜੇ ਤਾਲੁਕ ਹੁੰਦੇ ਸੀ, ਬੜੀ ਪਿਆਰ ਮੁਹੱਬਤ ਹੁੰਦਾ ਸੀ। ਇਹਨਾਂ ਕੀ ਯਾਦ ਹੈ, ਕੋਈ ਟੱਪਾ ਬਈ ਇੰਝ ਰੋਟੀ ਆਈ ਸੀ, ਖਾਲਾ ਸੀ ਵਗਦਾ ਤੇ ਪੁਲੀ ਸੀ। ਉਹ ਪੁਲੀ ਤੇ ਬਹਿ ਕੇ ਫਿਰ ਰੋਟੀ ਖਾਂਦੇ ਸਨ ਭਾਈ ਹਰੀ ਸਾਰੇ। ਤੇ ਉਹ ਸਿੱਖ ਵੀ ਆਏ ਤੇ ਫਿਰ ਸਿੱਖਾਂ ਨੂੰ ਆਓ ਰੋਟੀ ਖਾਓ। ਭਾਨ ਸਿੰਘ ਇਸ ਤਰ੍ਹਾਂ ਦੇ ਨਾਂ ਸਨ। ਤੇ ਉਹ ਫਿਰ ਰੋਟੀ ਖਾਂਦੇ ਰਹੇ। ਸ਼ਾਦੀਆਂ ਤੇ ਅੰਦਰ ਭਾਜੀ ਜੀ ਆਉਣ ਆਉਣ ਜਾਣ ਸੀ, ਬੜਾ ਐਵੇਂ ਸੀ ਬਈ ਜਿਵੇਂ ਮਹਿਸੂਸ ਹੀ ਨਹੀਂ ਸੀ ਹੁੰਦਾ। ਵੀ ਸਾਡੇ ਨਾਲ ਸੀ 74, 72, 76, 78, 80, 82, 84, 86 ਸਾਰੇ ਮੁਸਲਮਾਨਾਂ ਦੇ। ਅਕਸਰੀਅਤ ਜਿਹੜੀ ਸੀ ਨਾ ਨਹਿਰ ਦੇ ਉਤਲੇ ਪਾਸੇ ਜਿਹੜੇ ਸੀ ਸਾਰੇ ਸਿੱਖ ਸੁੱਖ ਸਨ। ਸਾਰੇ ਮਾਜਰ ਹੀ ਨੇ। 70 ਹੋ ਗਿਆ, 76 ਹੋ ਗਿਆ, 78, 76 ਪਹਿਲਾਂ ਬਿਲਕੁਲ ਅਮਨਾ ਮਾਨ ਚੱਲਦੇ ਰਹੇ ਨੇ। ਜਦੋਂ ਉੱਥੋਂ ਕੋਈ ਗੱਡੀ ਆਈ ਹੈ ਨਾ, ਸਿੱਖਾਂ ਨੇ ਹਮਲਾ ਕੀਤਾ ਤੇ ਮੁਸਲਮਾਨਾਂ ਦੀ ਲਾਸ਼ਾਂ ਆਈਆਂ ਨੇ। ਫਿਰ ਮੁਸਲਮਾਨ ਉੱਠੇ ਨੇ ਤੇ ਨਾ ਆ ਕੇ ਸਿੱਖਾਂ ਨੇ ਫਿਰ ਕਤਲਾਮ ਕਰਨਾ ਸ਼ੁਰੂ ਕੀਤਾ ਦੋਵਾਂ ਪਾਸੇ। ਉਹ ਵੀ ਕਰਨ ਲੱਗ ਪਏ, ਇਹ ਵੀ ਕਰਨ ਲੱਗ ਪਏ। ਪਹਿਲਾਂ ਕੋਈ ਵਾਜਾ ਫਿਤਨਾ ਫਸਾਦ ਨਹੀਂ ਸੀ। ਜਿਹੜੇ ਪਹਿਲਾਂ ਆਏ ਨੇ ਨਾ ਮਾਜਰ,
ਉਹ ਅਮਨ ਸਕੂਲ ਨਾਲ ਆਏ ਨੇ। ਜਿਹੜੇ ਪਿੱਛੋਂ ਆਏ ਨੇ ਉਹ ਵਿਚਾਰੇ ਫਿਰ ਜ਼ੁਲਮਾਂ ਦੇ ਵਿੱਚ ਆਏ ਨੇ। ਕੋਂਝਾ ਚੱਕ ਦੇ ਵਿੱਚ ਜਿਹੜਾ ਗੁਰਦੁਆਰਾ ਸੀ ਸਿੱਖਾਂ ਦੀ ਰਿਹਾਇਸ਼ ਸੀ, ਉੱਥੇ ਲੋਕ ਮੁਸਲਮਾਨ ਹੁਣ ਰਹਿੰਦੇ ਨੇ। ਵੱਡੇ ਭਾਈ ਨੇ ਨਾ, ਉਹਨਾਂ ਦੇ ਨਾਲ ਸਿੱਖਾਂ ਕੋਲ ਪੜ੍ਹਦੇ ਵੀ ਰਹੇ ਨੇ, ਜਾਂਦੇ ਰਹੇ। ਮੈਂ ਉਦੋਂ 8ਵੀਂ ਚ ਪੜ੍ਹਦਾ ਸਾਂ, ਆਰਫ ਵਾਲੇ ਬੋਰਡਿੰਗ ਚ ਰਹਿੰਦਾ ਸਾਂ। ਕੁਦਰਤ ਖੁਦਾ ਦੀ ਇਤਵਾਰ ਆ ਗਈ ਤੇ ਉਧਰੋਂ ਵੱਡਾ ਭਾਈ ਜਿਹੜਾ ਮੇਰਾ ਦੂਜੀ ਥਾਂ ਸੀ ਨਾ, ਉਹਦਾ ਰਿਸ਼ਤਾ ਨਾ ਮਤਲਬ ਉਧਰ ਆਉਣ ਜਾਣ ਹੋ ਗਿਆ। ਤੇ ਉਹ ਸਸੁਰਾਲ ਜਿਹੜੇ ਨੇ ਉਹ ਆਏ, ਉਹ ਆ ਕੇ ਤੇ ਉਹਨਾਂ ਨੇ ਉਹ ਜਿਹੜਾ ਕੋਈ ਰਿਵਾਜ਼ ਸੀ ਪੈਸੇ ਟੱਕੇ ਰੱਖਣ ਦਾ, ਉਹ ਉਹਨੂੰ ਰੱਖੇ ਰੁਕੇ। ਮੇਰੇ ਤੇ ਜਿਹੜਾ ਵੱਡਾ ਸੀ ਨਾ, ਉਹਦੇ ਵਾਸਤੇ ਰਿਸ਼ਤਾ ਮੇਰੇ ਘਰ ਦੇ ਮੰਗਦੇ ਸਨ। ਅੱਛਾ, ਦੂਜਾ ਰਿਸ਼ਤਾ ਵੀ ਦੇ ਦਿਓ। ਤੇ ਉਹ ਰਾਜ਼ੀ ਹੋ ਗਏ ਵੀ ਦੂਜਾ ਰਿਸ਼ਤਾ ਵੀ ਦੇਣੇ ਆ। ਉਹ ਕੁਦਰਤ ਖੁਦਾ ਦੀ ਉਧਰੋਂ ਛੁੱਟੀ ਹੋਈ ਇਤਵਾਰ ਦੀ ਤੇ ਮੈਂ ਵੀ ਆ ਗਿਆ। ਜਦੋਂ ਮੈਂ ਆਇਆ, ਮੈਂ ਬਾਬਾ ਸਕੂਲੀਆ ਸਾਂ, ਚਮਕਿਆ ਸਾਂ, ਤੇ ਕੱਪੜੇ ਛੱਪੜੇ ਠੀਕ ਪਾਏ ਸਨ। ਉਹ ਸੱਸ ਜਿਹੜੀ ਹੈ ਨਾ ਮੇਰੀ, ਉਹ ਮਰਾਸਣ ਨਾਲ ਸਲਾਹ ਕਰਕੇ ਤੇ ਉਹਨੇ ਆਖਿਆ ਨਹੀਂ ਵੱਡੇ ਨੂੰ ਨਹੀਂ ਨਿੱਕੇ ਨਾ ਦੇ, ਉਹਨੇ ਆਖਿਆ ਨਿੱਕੇ ਨੂੰ ਦੇ ਲਓ। ਉਹ ਨਿੱਕੇ ਤੇ ਨਿੱਕਾ ਫਸ ਗਿਆ। ਮੈਂ ਨਾ ਉਦੋਂ ਲੈਰੀਆਂ ਮੱਝਾਂ ਬੜੀਆਂ ਹੁੰਦੀਆਂ ਸਨ, 2-3 ਝਾਟੀਆਂ ਮਾਈ ਰਿੜਕਦੀ ਹੁੰਦੀ ਸੀ। ਮੈਂ ਚਾਚੀ ਕੋਲ ਬੈਠਾ ਤੇ ਮਾਈ ਦੁੱਧ ਰਿੜਕਦੀ ਹੈ ਪਈ, ਤੇ ਮਾਈ ਨੇ ਮੈਨੂੰ ਮੱਖਣ ਕੱਢ ਕੇ ਦਿੱਤਾ। ਮੈਂ ਮੱਖਣ ਖਾਣ ਲੱਗ ਪਿਆ। ਸੱਸ ਮੇਰੀ ਆਈ, ਆ ਕੇ ਤੇ ਉਹ 100 ਰੁਪਈਆ, ਤੇ 100 ਰੁਪਈਆ ਮੈਨੂੰ ਦੇਣ ਲੱਗੀ। ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਲੈਣਾ, ਮੈਂ ਕੋਈ ਬੱਚਾ ਵਾਂ, ਮੈਂ ਨਹੀਂ ਲੈਣਾ। ਤੇ ਕਿਸੇ ਬੱਚੇ ਨੂੰ ਦਿਓ ਕਿ, ਤੇ ਉਹ ਰਾਸ਼ਨ ਜਿਹੜੀ ਹੈ ਉਹ ਆਂਦੀ ਹੈ ਬੱਚਾ ਨਹੀਂ ਹੋ ਤੇ ਤਾਂ ਹੀ ਤੇ ਤੈਨੂੰ ਦੇਣ ਲੱਗੇ। ਲੈ 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 ਮੇਰਾ ਪੁੱਤਰ ਲੈ ਲੈ। ਮੈਂ 100 ਰੁਪਈਆ ਵੱਧ ਲਿਆ। ਉਧਰ ਮੁਰਾਸਣ ਜਿਹੜੀ ਉਹ ਮੁਬਾਰਕਾਂ ਦੇਣ ਲੱਗ ਪਿਆ। ਰਾਤ ਪਰੇਸ਼ਾਨ, ਮੁਬਾਰਕਾਂ ਕਾਹਦੀਆਂ ਨੇ। ਮੈਂ ਉਦੋਂ 8ਵੀਂ ਸਾਂ ਜਦੋਂ ਫਿਰ ਮੇਰੀ ਸ਼ਾਦੀ ਹੋ। ਜ਼ਮਾਨਾ ਕਦੇ ਖਰਾਬ ਨਹੀਂ ਹੋਇਆ, ਜ਼ਮਾਨੇ ਆਲੇ ਖਰਾਬ ਹੋ ਜਾਂਦੇ। ਉਸ ਵਕਤ ਇਹ ਪੋਜੀਸ਼ਨ ਸੀ ਵੀ ਜ਼ਮਾਨੇ ਆਲੇ ਜਿਹੜੇ ਨੇ ਨਾ, ਉਹ ਲੋਕ ਜ਼ਮੀਰ ਵਾਲੇ ਸਨ, ਹੋਸ਼ਮੰਦ ਵਾਲੇ ਸਨ। ਕਿਸੇ ਘਰੋਂ ਪਾਣੀ ਪੀ ਲੈਣਾ ਤੇ ਉਸ ਘਰ ਦਾ ਯਾਦ ਰੱਖਣਾ, ਕਿਸੇ ਘਰ ਦਾ ਨਮਕ ਖਾ ਲੈਣਾ, ਰੋਟੀ ਖਾ ਲੈਣੀ, ਸਾਰੀ ਜ਼ਿੰਦਗੀ ਨਾ ਭੁੱਲਣੀ। ਲੋਕ ਜ਼ਮੀਰ ਵਾਲੇ ਸਨ, ਇੱਕ ਦੂਸਰੇ ਦਾ ਇਹਸਾਨ ਮੰਨ ਸਨ। ਇਹਸਾਨ ਕੋਈ ਕਰ ਦਿੰਦਾ ਸੀ, ਇਹਸਾਨ ਯਾਦ ਰੱਖਦੇ ਸਨ। ਤੇ ਐਵੇਂ ਸਮਝ ਲਓ ਵੀ ਜਿਵੇਂ ਮੁਸਲਮਾਨ ਮੋਮਨ ਦਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਨਿਖੇੜ ਦੱਸਿਆ ਨਾ, ਕਮ ਅਜ਼ ਕਮ ਉਸ ਵਕਤ ਉਹਨਾਂ ਲੋਕਾਂ ਦੇ ਵਿੱਚ, ਅਨਪੜ੍ਹ ਲੋਕਾਂ ਦੇ ਵਿੱਚ ਵੀ ਜ਼ਮੀਰ ਸਨ। ਹੁਣ ਜਿਹੜਾ ਹਾਲਾਤ ਹੈ ਨਾ, ਹੁਣ ਉਹੀ ਹਾਲਾਤ ਨੇ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਵੀ ਕਿਆਮਤ ਦੇ ਨੇੜੇ ਝੂਠੇ ਨੇ ਸੱਚਿਆ ਹੋਣਾ ਹੈ, ਸੱਚਿਆਂ ਨੇ ਮੁਲਜ਼ਮ ਹੋਣਾ ਹੈ।